ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਡਾਕਟਰ ਸਾਹਿਬ ਅੱਜ 25 ਜੂਨ 2013 12 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ। ਤੇ ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਸਰਦਾਰ ਕਿੱਕਰ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਗੁਰੂ ਫਤਿਹ। ਸਿੱਖ ਆਜ਼ਾਦੀ ਨੂੰ ਅੱਗੇ ਤੋਰਨ ਲਈ ਤੁਹਾਡੇ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਮੈਂ ਭਾਰੀ ਸ਼ਲਾਘਾ ਕਰਦਾ ਹਾਂ। ਸਿੱਖ ਕੌਮ ਦੇ ਨਾਲ ਲੰਬੇ ਸਮੇਂ ਤੋਂ ਅਨਿਆਂ, ਨਸਲਕੁਸ਼ੀਆਂ ਅਤੇ ਸਿੱਖ ਸੱਭਿਆਚਾਰ ਨੂੰ ਮਲੀਆ ਮੇਟ ਕਰਨ ਦੀਆਂ ਨੀਤੀਆਂ ਤੋਂ ਬਾਅਦ ਸਿੱਖਾਂ ਲਈ ਮੁਕੰਮਲ ਆਜ਼ਾਦੀ ਤੋਂ ਬਿਨਾਂ ਹੋਰ ਕੋਈ ਰਸਤਾ ਬਾਕੀ ਨਹੀਂ ਬਚਿਆ। ਇਹੀ ਸਿੱਟਾ ਬਹੁਤ ਸਾਰੇ ਸਿੱਖ ਬੁੱਧੀਜੀਵੀਆਂ, ਵਿਦਵਾਨਾਂ ਅਤੇ ਇਤਿਹਾਸਕਾਰਾਂ ਦਾ ਹੈ ਕਿ ਆਪਣੀ ਪਛਾਣ ਬਚਾਉਣ ਲਈ ਮੁਕੰਮਲ ਆਜ਼ਾਦੀ ਜ਼ਰੂਰੀ ਹੈ। ਪਰ ਅਜੇ ਵੀ ਕੁਝ ਸਿੱਖ ਬੁੱਧੀਜੀਵੀਆਂ ਦੀ ਸੋਚ ਹੈ ਕਿ ਸਾਨੂੰ ਭਾਰਤ ਤੋਂ ਵੱਖ ਨਹੀਂ ਹੋਣਾ ਚਾਹੀਦਾ ਅਤੇ ਅਨੰਦਪੁਰ ਸਾਹਿਬ ਦੇ ਮਤੇ ਵਿਚਲੇ ਖਾਸ ਅਧਿਕਾਰਾਂ ਦੀ ਬੁਨਿਆਦ ਤੇ ਵਿਸ਼ੇਸ਼ਕਰ ਜੇ ਜੰਮੂ ਕਸ਼ਮੀਰ ਵਿੱਚ ਲਾਗੂ ਧਾਰਾ 350 ਪੰਜਾਬ ਵਿੱਚ ਲਾਗੂ ਕਰ ਦਿੱਤੀ ਜਾਵੇ ਤਾਂ ਸਾਨੂੰ ਗੱਲਬਾਤ ਨੂੰ ਅੱਗੇ ਤੋਰਨਾ ਚਾਹੀਦਾ ਹੈ। ਇੱਕ ਹੋਰ ਬੁੱਧੀਜੀਵੀ ਦਾ ਕਹਿਣਾ ਹੈ ਕਿ 26 ਜਨਵਰੀ 1986 ਦੇ ਸਰਬੱਤ ਖਾਲਸੇ ਨੇ ਖਾਲਸਦਾਨ ਦਾ ਵਿਚਾਰ ਰੱਦ ਕਰਕੇ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਤੇ ਹੀ ਸਹੀ ਪਾਈ ਸੀ। ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਭਾਰਤੀ ਸਟੇਟ ਵੱਲੋਂ ਬਾਰ-ਬਾਰ ਧੋਖਿਆਂ ਦੇ ਬਾਵਜੂਦ ਕਿਵੇਂ ਭਾਰਤੀ ਸਟੇਟ ਤੇ ਇਤਬਾਰ ਕਰਦੇ ਹਨ, ਜਾਂ ਕਿਤੇ ਇਹ ਤਾਂ ਨਹੀਂ ਕਿ ਉਹ ਸਿੱਖ ਕੌਮ ਤੇ ਸੱਭਿਆਚਾਰ ਨੂੰ ਦਰਪੇਸ਼ ਖਤਰੇ ਨੂੰ ਬਹੁਤ ਘਟਾ ਕੇ ਵੇਖ ਰਹੇ ਹਨ। ਭਾਵੇਂ ਮੇਰਾ ਮੰਨਣਾ ਹੈ ਕਿ ਇਹ ਸਿੱਖ ਵਿਚਾਰਵਾਨ, ਇਮਾਨਦਾਰ ਤੇ ਸਤਿਕਾਰਯੋਗ ਹਨ ਅਤੇ ਕੌਮ ਦਾ ਦਰਦ ਵੀ ਆਪਣੇ ਸੀਨੇ ਵਿੱਚ ਰੱਖਦੇ ਹਨ। ਕਿਰਪਾ ਕਰਕੇ ਇਸ ਦਾ ਜਵਾਬ ਜ਼ਰੂਰ ਦੇਣਾ। ਬਹੁਤ ਸਤਿਕਾਰ ਅਤੇ ਸ਼ੁਭਕਾਮਨਾਵਾਂ। ਹਾਂ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਸਰਦਾਰ ਕਿੱਕਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖੇ ਜੀ, ਔਰ ਉਹਨਾਂ ਦੀ ਈਮੇਲ ਬੜੀ ਸੰਜੀਦਾ ਹੈ ਜੀ, ਕਿਉਂਕਿ ਅਸੀਂ ਵੀ ਬੇਸ਼ੱਕ ਈਮੇਲਸ ਕਾਫੀ ਵੱਡੀ ਗਿਣਤੀ 'ਚ ਹੁੰਦੀਆਂ ਨੇ, ਅਸੀਂ ਪਿਕ ਉਹ ਕਰਦੇ ਹਾਂ ਜਿਨ੍ਹਾਂ ਦੇ ਉੱਤੇ ਵਿਚਾਰ ਹੋਣ ਦੇ ਨਾਲ ਬਹੁਤ ਸਾਰਾ ਉਹ ਮਟੀਰੀਅਲ ਜਿਹੜਾ ਈਵਨ ਸਾਡੀਆਂ ਯਾਦਾਂ 'ਚ ਪਿਆ ਹੈ ਉਸ ਨੂੰ ਇੱਕ ਲੜੀ ਵਾਂਗ ਉਹ ਇੱਕ ਵਿਸ਼ੇ ਦੇ ਉੱਤੇ ਕੇਂਦਰਿਤ ਹੁੰਦਾ ਹੈ ਜੀ। ਅਤੇ ਫਿਰ ਜਿਹੜੇ ਸਾਡੇ ਦਰਸ਼ਕ ਨੇ ਜਾਂ ਰੇਡੀਓ ਰਾਹੀਂ ਸੁਣਨ ਵਾਲੇ ਸਰੋਤੇ ਨੇ ਜੀ, ਉਹ ਉਹਦੇ 'ਚੋਂ ਕੁਛ ਨਾ ਕੁਛ ਲੈ ਕੇ ਫਰਦਰ ਇਸ ਡਿਬੇਟ ਨੂੰ ਅੱਗੇ ਤੋਰ ਸਕਦੇ ਨੇ। ਔਰ ਇਹੀ ਸਾਡਾ ਮਕਸਦ ਵੀ ਹੈ। ਜਦੋਂ ਅਸੀਂ ਵਿਚਾਰ ਵਟਾਂਦਰੇ ਦੀ ਗੱਲ ਕਰਦੇ ਹਾਂ ਤਾਂ ਵਿਚਾਰ ਵਟਾਂਦਰਾ ਇਹੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਏ ਜੀ। ਇਹ ਅਧਿਆਤਮ ਦੀ ਦੁਨੀਆ 'ਚ ਵੀ ਹੈ, ਸਮਾਜਿਕ ਵੀ ਹੈ, ਔਰ ਜਦੋਂ ਅਸੀਂ ਸਿਆਸੀ ਸੰਘਰਸ਼ ਦੇ ਵਿੱਚ ਹੈ ਤੇ ਹਰ ਥਾਂ ਤੇ ਵਿਚਾਰ ਨੂੰ ਵਿਚਾਰ ਦੇ ਨਾਲ ਹੀ ਵਡਿਆਇਆ ਜਾਣਾ ਚਾਹੀਦਾ ਹੈ ਔਰ ਵਿਚਾਰ ਨੂੰ ਵਿਚਾਰ ਦੇ ਨਾਲ ਹੀ ਨਕਾਰਿਆ ਜਾਣਾ ਚਾਹੀਦਾ ਹੈ। ਔਰ ਕੁਦਰਤੀ ਜਦੋਂ ਥਾਟਸ ਦੀ ਜਾਂ ਵਿਚਾਰ ਚੋਂ ਹੀ ਵਿਚਾਰਧਾਰਾ ਨਿਕਲਦੀ ਹੈ। ਜਿਹੜੀ ਲੜਾਈ ਹੈ, ਲੜਾਈ ਵੀ ਕਿਸੇ ਧਰਮ ਨਾਲ ਤਾਂ ਨਹੀਂ ਹੈ, ਲੜਾਈ ਤਾਂ ਵਿਚਾਰਧਾਰਾਵਾਂ ਦੀ ਲੜਾਈ ਹੈ। ਇੱਕ ਪਾਸੇ ਬ੍ਰਾਹਮਣਵਾਦ ਹੈ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ, ਉਹਨਾਂ ਦਾ ਆਧਾਰ ਜ਼ਾਤ ਪਾਤ ਹੈ, ਊਚ ਨੀਚ ਹੈ, ਜਨਮ ਦੇ ਨਾਲ ਜੁੜਿਆ ਹੋਇਆ ਇਹ ਕਾਨਸੈਪਟ ਹੈ, ਪੁਰਾਣੇ 4000 ਸਾਲ ਤੋਂ ਹੈ ਜੀ। ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਜਿਹੜੀ ਊਚ ਨੀਚ ਯਕੀਨ ਨਹੀਂ ਰੱਖਦੀ, ਜਿਹੜੀ ਜ਼ਾਤ ਪਾਤ ਯਕੀਨ ਨਹੀਂ ਰੱਖਦੀ, ਜਿਹੜੀ ਔਰਤਾਂ ਨੂੰ ਬਰਾਬਰ ਦੇ ਹੱਕ ਦਿੰਦੀ ਹੈ, ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਜੀ, ਔਰ ਜਿਹੜੀ ਉਸ ਮਨੁੱਖੀ ਸਮਾਜ ਨੂੰ ਸਿਰਜਣਾ ਚਾਹੁੰਦੀ ਹੈ ਜਾਂ ਉਸ ਦੇ ਸਿਰਜਣ ਦਾ ਜਿਨ੍ਹਾਂ ਨੇ ਲਗਭਗ 3 ਸਦੀਆਂ ਦਾ ਐਫਰਟ, ਜਿਸ ਤੋਂ ਬਾਅਦ ਖਾਲਸਾ ਰੂਪ ਦੇ ਵਿੱਚ ਫਿਰ ਫਰਦਰ ਉਹ ਸਭਿਅਤਾ ਅੱਗੇ ਤੁਰਦੀ ਹੈ ਦਿੱਤਾ, ਜਿੱਥੇ ਸਭੇ ਸੁਖਾਲੀ ਉੱਠਿਆ ਹੁਣ ਹੋਆ ਹਲੇਮੀ ਰਾਜ ਜੀ, ਉਹ ਸਾਰੇ ਸੁਖੀ ਹੋਣ ਬਿਨਾਂ ਜ਼ਾਤ, ਰੰਗ, ਨਸਲ, ਧਰਮ ਦੇ ਵਿਤਕਰੇ ਦੇ, ਸਾਰੇ ਹੀ ਕੁਦਰਤ ਦੀਆਂ ਨਿਯਮਤਾਂ ਨੂੰ ਮੰਨਣ, ਸਾਰੇ ਹੀ ਧਾਰਮਿਕ ਆਜ਼ਾਦੀ ਨੂੰ ਮੰਨਣ, ਸਾਰਿਆਂ ਨੂੰ ਨਿਆਂ ਮਿਲੇ, ਕੋਈ ਕਿਸੇ ਦੇ ਹੱਕ ਨਾ ਖੋਏ, ਕੋਈ ਨਾ ਕਿਸੇ ਪੈ ਕੋਈ ਨਾ ਕਿਸੇ ਰਿੰਝਾਣ ਦਾ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਗੁਰੂ ਅਰਜਨ ਸਾਹਿਬ ਦਾ ਇਹ ਕਾਨਸੈਪਟ ਹੈ। ਹੁਣ ਇਹ ਟਕਰਾਅ ਵੀ ਦੋ ਵਿਚਾਰਧਾਰਾਵਾਂ ਦੇ ਵਿੱਚ ਹੈ ਜੀ। ਅੱਜ ਜਿਹੜੀ ਇੰਡੀਅਨ ਸਟੇਟ ਹੈ 66 ਸਾਲ ਪਹਿਲਾਂ ਜਿਨ੍ਹਾਂ ਨੂੰ ਲਗਭਗ 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜੀ ਵਿਚਾਰਧਾਰਾ ਫਰੰਟ ਬਰਨਰ ਦੇ ਉੱਤੇ ਆਈ ਜੀ, ਉਸ ਦੇ ਵਿੱਚ ਤਾਂ ਬਿਲਟ ਇਨ ਹੈ ਇਨਟੋਲਰੈਂਸ, ਅਸਹਿਣਸ਼ੀਲਤਾ, ਕਿਸੇ ਨੂੰ ਹੋਰ ਉੱਗਣ ਨਾ ਦੇਣਾ, ਸਭ ਨੂੰ ਜਾਂ ਉਹਦਾ ਹਿੱਸਾ ਬਣੋ ਤੇ ਜਾਂ
ਵਾਈਪ ਆਊਟ ਹੋ ਜਾਓ, ਜਿਵੇਂ ਬੋਧੀ ਹੋਏ, ਜੈਨੀ ਹੋਏ ਜੀ। ਫਿਰ ਇਹ ਉਹ ਵਿਚਾਰਧਾਰਾ ਹੈ ਜਿਹੜੀ ਸਿਰਫ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਵੀ ਆਪਣੇ ਆਪ ਦੇ ਵਿੱਚ ਹੀ ਰਹਿਣਾ ਚਾਹੁੰਦੀ ਹੈ। ਇਸ ਲਈ ਉਹਨਾਂ ਨੇ ਇਹ ਵੀ ਉਹਨਾਂ ਦਾ ਹੀ ਆਰਡਰ ਸੀ ਕਿ ਜਿਹੜਾ ਸਮੁੰਦਰ ਪਾਰ ਜਾਏਗਾ ਜੀ ਉਹ ਉਸ ਸਮਾਜ ਦਾ ਹਿੱਸਾ ਨਹੀਂ ਰਹਿ ਸਕਦਾ। ਇਸ ਲਈ ਉਹ ਕੱਢਿਆ ਜਾਂਦਾ ਸੀ ਉਹਦੇ ਚੋਂ, ਕਿਉਂਕਿ ਉਹਨਾਂ ਦੇ ਲਈ ਪੁੰਨਿਆ ਭੂਮੀ ਭਾਰਤ ਉਹਨਾਂ ਨੇ ਬਣਾਈ ਹੋਈ ਸੀ। ਕਿਉਂਕਿ ਥਾਟਸ ਤੋਂ ਡਰਦੇ ਸੀ, ਉਹਨਾਂ ਨੂੰ ਸੀ ਵੀ ਜਿਹੜਾ ਬਾਹਰ ਜਾਏਗਾ ਤਾਜ਼ਾ ਖਿਆਲ ਲਿਆਏਗਾ ਔਰ ਫਿਰ ਉਹ ਚੈਲੰਜ ਕਰੇਗਾ ਬ੍ਰਾਹਮਣ ਦੀ ਸੁਪਰਾਮੇਸੀ ਨੂੰ, ਉਸ ਦੀ ਉਚਾਈ ਨੂੰ। ਸੋ ਲੜਾਈ ਹੈ ਵਿਚਾਰਧਾਰਾਵਾਂ ਦੀ ਹੈ। ਹੁਣ ਜਿਹੜੀ ਗੱਲ ਉਹਨਾਂ ਨੇ ਕੀਤੀ, ਆਪਣਾ ਤਾਂ ਉਹਨਾਂ ਦਾ ਕਨਕਲੂਜਨ ਠੀਕ ਹੈ। ਉਹਨਾਂ ਨੂੰ ਵੀਰ ਕਿੱਕਰ ਸਿੰਘ ਹੋਰਾਂ ਨੂੰ ਕੋਈ ਭੁਲੇਖਾ ਨਹੀਂ ਹੈ ਜੀ ਕਿ ਵੀ ਜਿੱਥੇ ਸਾਡੇ ਨਾਲ ਅਨਿਆਂ ਹੋਇਆ 66 ਸਾਲ ਅਸੀਂ ਦੇਖ ਲਿਆ ਹੈ ਵੀ ਸਿੱਖਾਂ ਦੇ ਲਈ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੀ ਜੀ ਨਿਆਂ ਜਸਟਿਸ ਨੂੰ ਕਹਿੰਦੇ ਨੇ, ਅਨਿਆਂ ਇਨਜਸਟਿਸ ਨੂੰ ਕਹਿੰਦੇ ਨੇ। ਜੀ ਨਸਲਕੁਸ਼ੀ ਜੀ ਕਿ ਵੀ ਵਿੱਢ ਕੇ ਉਹਨਾਂ ਨੇ ਲਗਾਤਾਰਤਾ ਨਾਲ ਪਹਿਲਾਂ 10 ਅਕਤੂਬਰ 1947 ਨੂੰ ਸਾਨੂੰ ਜਿਹੜਾ ਕ੍ਰਿਮੀਨਲ ਟ੍ਰਾਈਬ ਐਲਾਨਿਆ। ਜੀ ਫਿਰ ਜਿਹੜੀਆਂ ਨੀਤੀਆਂ ਨੇ ਉਦੋਂ ਤੋਂ ਲੈ ਕੇ ਪਹਿਲਾਂ ਡਿਸਕ੍ਰਿਮੀਨੇਸ਼ਨ ਸੀ, ਵਿਤਕਰਾ ਸੀ, ਤੇ ਵਿਤਕਰਾ ਜਿਹੜਾ ਫਿਰ ਉਸ ਲੈਵਲ ਤੱਕ ਆ ਗਿਆ ਕਿ ਸਟੇਟ ਨੇ ਮੀਡੀਆ ਦਾ ਇਸਤੇਮਾਲ ਕਰਕੇ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾ ਕੇ ਸਿੰਗਲ ਆਊਟ ਕਰ ਲਿਆ, ਬਾਹਰ ਕੱਢ ਲਿਆ ਰਿੰਗ ਚੋਂ। ਜੀ ਜੀ ਔਰ ਫਿਰ ਜਿਹੜੀ ਹਲਕੇ ਕੁੱਤਿਆਂ ਦੀਆਂ ਭੀੜਾਂ ਨੇ ਉਹ ਛੱਡ ਦਿੱਤੀਆਂ ਕਿ ਵੀ ਇਹਨਾਂ ਨੂੰ ਮਾਰ ਦਿਓ। ਜੀ ਔਰ ਫਿਰ ਸਟੇਟ ਨੇ ਪੰਜਾਬ ਦੇ ਵਿੱਚ ਜਿਵੇਂ ਡਿਸਅਪੀਅਰੈਂਸਿਸ ਕੀਤੀਆਂ, ਨੌਜਵਾਨ ਚੁੱਕੇ ਮਾਰੇ। ਜੀ ਸੋ ਤੀਸਰੀ ਗੱਲ ਸੱਭਿਆਚਾਰ ਦਾ ਮਲੀਆ ਮੇਟ। ਜੀ ਜੀ ਹੁਣ ਸਿੱਖ ਸੱਭਿਆਚਾਰ 5.5 ਸਦੀਆਂ ਦੇ ਵਿੱਚ ਉਸ ਧਰਤੀ ਤੇ ਸਿਰਜਿਆ ਗਿਆ। ਇਸ ਸੱਭਿਆਚਾਰ ਦੇ ਕੋਲ ਜ਼ਬਾਨ ਹੈ, ਲੈਂਗੁਏਜ ਹੈ, ਜੀ ਇਸ ਦੇ ਕੋਲ ਗ੍ਰੰਥ ਹੈ, ਗੁਰੂ ਗ੍ਰੰਥ ਸਾਹਿਬ ਦੇ ਰੂਪ, ਜਿਹਦੇ ਕੋਲ ਹਰਮੰਦਰ ਹੈ। ਇਸ ਸਿੱਖ ਸੱਭਿਆਚਾਰ ਦੇ ਵਿੱਚ ਇੱਕ ਨਿੱਘ ਹੈ, ਇਤਬਾਰ ਹੈ, ਪਿਆਰ ਹੈ। ਜੀ ਹੁਣ ਕਿਵੇਂ ਇਹਨਾਂ ਨੇ ਇਸ ਸੱਭਿਆਚਾਰ ਦੀ ਸਾਰੀ ਜਿਹੜਾ ਇੱਕ ਇੱਕ ਕੰਪੋਨੈਂਟ ਹੈ ਉਹਨੂੰ ਪੋਲਿਊਟ ਕੀਤਾ, ਗੰਦਲਾ ਕੀਤਾ। ਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੇਹਧਾਰੀ ਗੁਰੂ ਲਿਆ ਕੇ ਖੜੇ ਕਰ ਦਿੱਤੇ। ਜੀ ਪੰਜਾਬੀ ਜ਼ਬਾਨ ਨੂੰ ਮੁੱਢਲੇ ਤੌਰ ਤੇ ਕਿੰਨੇ ਸਾਲ ਭਟਕਣਾ ਪਿਆ ਰਾਜ ਭਾਸ਼ਾ ਬਣਨ ਦੇ ਲਈ, ਰਾਜ ਰਾਣੀ ਬਣਨ ਦੇ ਲਈ। ਜੀ ਜੀ ਤੇ ਜੇ ਮਜਬੂਰੀ ਵਸ ਬਾਣੀ ਗਈ ਤੇ ਅੱਜ ਹਾਲ ਦੇਖ ਲਓ ਕਿੰਨੇ ਕੁ ਕੰਮ ਪੰਜਾਬੀ 'ਚ ਹੁੰਦੇ ਨੇ, ਜਾਂ ਪੰਜਾਬੀ ਦੇ ਟੀਚਰਾਂ ਦਾ ਜਾਂ ਪੰਜਾਬੀ ਪੜ੍ਹਨ ਵਾਲਿਆਂ ਦਾ ਕਿੰਨਾ ਕੁ ਉੱਥੇ ਸਤਿਕਾਰ ਹੁੰਦਾ ਹੈ। ਹਾਲਾਤ ਇਹ ਨੇ ਕਿ ਸਰਕਾਰੀ ਸਕੂਲ ਛੱਡ ਕੇ ਜਿੱਥੇ ਕਿ ਹੁਣ ਸਿਰਫ ਗਰੀਬ ਦਲਿਤਾਂ ਦੇ ਜਾਂ ਬਈਆਂ ਦੇ ਬੱਚੇ ਪੜ੍ਹਦੇ ਨੇ, ਜੀ ਜਿੰਨੇ ਪ੍ਰਾਈਵੇਟ ਸਕੂਲ ਨੇ ਉਹਨਾਂ 'ਚੋਂ ਕੁਝ ਸਿੱਖ ਹੋਂਡ ਵੀ ਹੋਣਗੇ ਜਿੱਥੇ ਪੰਜਾਬੀ ਬੋਲਣੀ ਜਿਹੜੀ ਹੈ ਉਹ ਨਿਯਮਾਂ ਦੇ ਖਿਲਾਫ ਹੈ। ਅੰਗਰੇਜ਼ੀ ਔਰ ਹਿੰਦੀ ਬੋਲੀ ਜਾਂਦੀ ਹੈ। ਸੋ ਜ਼ਬਾਨ ਵੀ ਸਾਡੀ ਮਲੀਆ ਮੇਟ ਕਰ ਦਿੱਤੀ। ਤੇ ਬਾਕੀ ਕਲਚਰ ਦੇ ਵਿੱਚ ਜੋ ਅੱਜ ਹੁੱਕਾ ਬਾਰਜ਼ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਨੇ, ਗੈਂਬਲਿੰਗ, ਜੂਏ ਦੇ ਡੈਨ ਬਣਾ ਦਿੱਤੇ ਨੇ। ਹੁਣ ਮੈਂ ਕਹਿ ਨਹੀਂ ਸਕਦਾ ਵੀ ਹੋਰ ਕੀ ਉਸ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਸੱਭਿਆਚਾਰ ਦੇ ਨਾਂ ਥੱਲੇ, ਕਲਚਰ ਦੇ ਨਾਂ ਥੱਲੇ, ਕਿਸ ਕਿਸਮ ਦਾ ਲਚਰਪੁਣਾ ਅੱਜ ਸਾਡੇ। ਉਹਨਾਂ ਪਹਿਲਾਂ ਸਟੇਜਾਂ ਤੇ ਸੀ, ਜਿਹੜੇ ਲੋਕ ਅਖਾੜਿਆਂ 'ਚ ਜਾਂਦੇ ਸੀ ਉਹਨਾਂ ਲਈ ਸੀ। ਹੌਲੀ ਹੌਲੀ ਅੱਜ ਹਰ ਘਰ ਅਖਾੜਾ ਬਣਿਆ ਹੋਇਆ ਕਿ ਘਰ 'ਚ ਟੈਲੀਵਿਜ਼ਨ ਚੱਲ ਰਿਹਾ ਸਵੇਰੇ ਸ਼ਾਮ। ਇੱਥੇ ਤੁਸੀਂ ਦੇਖ ਲਓ 5-6 ਚੈਨਲ ਚੱਲਦੇ ਨੇ ਸਵੇਰ ਤੋਂ ਸ਼ਾਮ ਤੱਕ। ਦੇਖ ਲਓ ਕਿ ਉਹਨਾਂ ਦੇ ਬੋਲ ਕੀ ਨੇ, ਜੋ ਬੋਲ ਰਹੇ ਨੇ, ਜੋ ਨੱਚਣ ਦੇ ਨਾਂ ਥੱਲੇ ਕਿਸ ਕਿਸਮ ਦਾ ਉਹ ਨਾਚ ਹੈ। ਇਸ ਤੋਂ ਇਲਾਵਾ ਕਿ ਅਸ਼ਲੀਲਤਾ ਨੂੰ ਪੰਜਾਬੀਅਤ ਦੇ ਨਾਂ ਥੱਲੇ ਪਰੋਸਿਆ ਜਾ ਰਿਹਾ ਹਰ ਘਰ ਦੇ ਵਿੱਚ ਹੀ। ਜਿਸ ਘਰ ਦੇ ਵਿੱਚ ਬੱਚੇ ਬੱਚੀਆਂ, ਉਹ ਸਾਰਾ ਜਿਹੜੀ ਘਰ ਦੀ ਇੱਕ ਆਪਣੀ ਫਿਜ਼ਾ ਦੇ ਵਿੱਚ ਇੱਕ ਪਵਿੱਤਰਤਾ ਸੀ, ਅੱਜ ਉਸ ਸਾਊਂਡ ਪੋਲਿਊਸ਼ਨ ਉਹਨਾਂ ਦੀ ਔਰ ਉਹਨਾਂ ਦੀ ਗੰਦਲੀ ਜਿਹੜੀ ਲਾਈਨ ਹੈ ਉਹਨੇ ਉਸ ਨੂੰ ਬਿਲਕੁਲ ਸਾਡੇ ਸੱਭਿਆਚਾਰ ਦਾ ਨੁਕਸਾਨ ਕੀਤਾ। ਹੁਣ ਇਹਨਾਂ ਨੇ ਤਾਂ ਕਨਕਲੂਡ ਕੀਤਾ ਕਿ ਭਾਈ ਮੈਜੋਰਟੀ ਸਾਡੇ ਬੁੱਧੀਜੀਵੀ, ਸਿਆਣੇ, ਪੰਥ ਦਰਦੀ, ਸਚਿਆਰੇ ਲੋਕ ਇਸ ਸਿੱਟੇ ਤੇ ਪਹੁੰਚੇ ਨੇ ਕਿ ਸਾਡੇ ਕੋਲ ਪੂਰਨ ਆਜ਼ਾਦੀ ਤੋਂ ਬਿਨਾਂ, ਖਾਲਿਸਤਾਨ ਤੋਂ ਬਿਨਾਂ, ਪ੍ਰਭੂ ਸੱਤਾ ਤੋਂ ਬਿਨਾਂ, ਸੋਵਰਨਿਟੀ ਤੋਂ ਬਿਨਾਂ ਹੋਰ ਕੋਈ ਸੋਲੂਸ਼ਨ ਨਹੀਂ। ਪਰ ਹੁਣ ਇਹਨਾਂ ਨੇ ਬੜੇ ਮਾਈਲਡ ਅੰਦਾਜ਼ ਦੇ ਨਾਲ ਉਹਨਾਂ ਸਕਾਲਰਸ ਨੂੰ ਵਿੱਚ ਲਿਆਂਦਾ ਇਸ ਵਿਚਾਰ ਦੇ, ਜਿਹੜੇ ਸੋਚਦੇ ਨੇ ਕਿ ਵੀ ਨਹੀਂ, ਸਾਡਾ ਹਿੰਦੁਸਤਾਨ ਨਾਲ ਮੁਕੰਮਲ ਤੋੜ ਵਿਛੋੜ ਨਹੀਂ ਹੋਣਾ ਚਾਹੀਦਾ। ਇੱਕ ਉਹਨਾਂ ਨੇ ਗੱਲ ਕੀਤੀ ਕਿ ਉਹ ਸੋਚਦੇ ਨੇ ਕਿ ਜੇ ਪੰਜਾਬ ਨੂੰ ਵਿਸ਼ੇਸ਼ ਦਰਜਾ ਮਿਲ ਜਾਏ, ਆਰਟੀਕਲ 350 ਉਹਨਾਂ ਨੇ ਲਿਖਿਆ, ਮੇਰਾ ਖਿਆਲ ਹੈ ਟਾਈਪੋ ਐਰਰ ਹੋਏਗਾ ਕਿਉਂਕਿ ਆਰਟੀਕਲ ਇਹ 370 ਹੈ। ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹਨੂੰ ਸਪੈਸ਼ਲ ਰਾਜ ਦਾ ਦਰਜਾ ਦਿੱਤਾ ਹੈ, ਇਹ ਭਾਰਤੀ ਸੰਵਿਧਾਨ ਦਾ ਆਰਟੀਕਲ 370 ਹੈ। ਤੇ ਜੇ 370 ਮਿਲ ਜਾਏ ਤੇ ਆਨੰਦਪੁਰ ਦੇ ਮਤੇ ਵਾਂਗ ਥੋੜੇ ਬਹੁਤ ਹੱਕ ਮਿਲ ਜਾਣ ਜਿਹੜੀ ਉਹਦੀ ਹੈ, ਤੇ ਉਹ ਇਹ ਸਮਝਦੇ ਨੇ ਕਿ ਸਾਨੂੰ ਜਿਹੜਾ ਹੈ ਭਾਰਤ ਦੇ ਵਿੱਚ ਹੀ ਰਹਿਣਾ ਚਾਹੀਦਾ।
ਜੀ ਹੁਣ ਜਿਨ੍ਹਾਂ ਨੂੰ ਚਲੋ ਮੰਨ ਲਓ ਆਰਗੂਮੈਂਟ ਦੀ ਖਾਤਰ, ਵਿਚਾਰ ਦੀ ਖਾਤਰ ਅਸੀਂ ਇਹ ਵਿਚਾਰ ਲੈ ਲੈਂਦੇ ਹਾਂ, ਜੀ ਜਿਨ੍ਹਾਂ ਨੂੰ ਆਰਟੀਕਲ 370 ਦਿੱਤਾ ਹੋਇਆ ਕਸ਼ਮੀਰ ਨੂੰ, ਪਹਿਲਾਂ ਉਹਨਾਂ ਦਾ ਹਾਲ ਦੇਖੋ ਵੀ ਕਸ਼ਮੀਰੀਆਂ ਦਾ ਕੀ ਹਾਲ ਕੀਤਾ ਹੈ। ਜੀ ਜੀ ਜੇ ਉਸ ਆਰਟੀਕਲ 370 ਦੇ ਥੱਲੇ 7 ਲੱਖ ਫੌਜ ਰੱਖੀ ਜਾ ਸਕਦੀ ਹੈ ਸਿਰਫ ਕਸ਼ਮੀਰ ਘਾਟੀ 'ਚ, ਜੀ 1.5 ਲੱਖ ਕਸ਼ਮੀਰੀਆਂ ਨੂੰ ਮਾਰਿਆ ਜਾ ਸਕਦਾ ਹੈ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਬਰ ਜਨਾਹ ਬਲਾਤਕਾਰ ਹੋ ਸਕਦੇ ਨੇ, ਡਿਸਅਪੀਅਰੈਂਸਿਸ ਹੋ ਸਕਦੀਆਂ, ਇੰਟਰਨੈਸ਼ਨਲੀ ਡਿਸਪਿਊਟ 370 ਹੋਣ ਨਾਲ ਵੀ ਅਸੀਂ ਕੋਈ ਡਿਸਪਿਊਟਡ ਏਰੀਆ ਨਹੀਂ ਬਣ ਜਾਂਦੇ ਇੰਟਰਨੈਸ਼ਨਲੀ। ਕਸ਼ਮੀਰ ਦਾ ਕੇਸ ਤਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਹੈ। ਜੀ ਜੀ ਕਸ਼ਮੀਰ ਨੂੰ ਅੰਤਰਰਾਸ਼ਟਰੀ ਤੌਰ ਤੇ ਡਿਸਪਿਊਟਡ ਏਰੀਆ ਬਣਾਇਆ ਹੋਇਆ ਹੈ। 370 ਡਿਸਪਿਊਟਡ ਏਰੀਆ ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ, ਕਿਉਂਕਿ ਜਿਹੜੀ ਇੰਡਸ ਵੈਲੀ ਟ੍ਰੀਟੀ ਹੈ, ਇੰਡਸ ਦੇ ਪਾਣੀਆਂ ਦੀ 6 ਦਰਿਆਵਾਂ ਦੀ, 5 ਪੰਜਾਬ ਦੇ ਔਰ ਇੰਡਸ, ਜੀ ਉਹ ਉਹਦੇ ਥੱਲੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ ਨੇ ਉਹ ਕਸ਼ਮੀਰ 'ਚ ਬੈਠੇ ਹੋਏ ਨੇ, ਜੀ ਕਿਉਂਕਿ ਜੇਹਲਮ ਔਰ ਚਨਾਬ ਕਸ਼ਮੀਰ 'ਚੋਂ ਨਿਕਲਦੇ ਨੇ ਦਰਿਆ। ਇਸ ਲਈ ਹੁਣ ਜੇ UN ਆਬਜ਼ਰਵਰ ਬੈਠੇ ਆ, 370 ਧਾਰਾ ਹੁੰਦੇ ਆ, ਡਿਸਪਿਊਟਡ ਟੈਰੀਟਰੀ ਹੁੰਦੇ ਆ, ਜੀ ਕਸ਼ਮੀਰੀਆਂ ਦਾ ਇਹ ਹਾਲ ਕੀਤਾ, ਤੁਹਾਡਾ ਇਹ ਵੀ ਹਾਲ ਰਹਿਣਾ ਜੋ ਹੁਣ ਕੀਤਾ ਹੈ। ਜੀ ਸਾਡਾ ਨਾ ਹੋਣ ਦੇ ਬਾਵਜੂਦ ਕੀਤਾ, ਉਹਨਾਂ ਦਾ ਹੋਣ ਦੇ ਬਾਵਜੂਦ ਕੀਤਾ, ਸੋ ਉਹਦਾ ਵੀ ਕੀ ਡਿਫਰੈਂਸ ਹੋਏਗਾ। ਜੀ ਬਿਲਕੁਲ। ਦੂਸਰੀ ਗੱਲ ਅਨੰਦਪੁਰ ਦਾ ਮਤਾ, ਦੇਖੋ ਅਗੇਨ ਇਹ ਕਿਉਂਕਿ ਅਸੀਂ ਕਈ ਵਾਰ ਅੱਗੇ ਵੀ ਇਸ ਇਸ਼ੂ ਨੂੰ ਲਿਆਂਦਾ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਬੜੀ ਸਚਿਆਰਤਾ ਦੇ ਨਾਲ ਜਦੋਂ ਵੀ ਉਹਨਾਂ ਤੋਂ ਮੀਡੀਆ ਪੁੱਛਦਾ ਸੀ ਕਿ ਤੁਹਾਡੀ ਕੀ ਮੰਗ ਹੈ, ਜੀ ਖਾਲਿਸਤਾਨ ਹੈ ਜਾਂ ਕੀ ਹੈ, ਕਿਉਂਕਿ ਪ੍ਰਚਾਰਿਆ ਤਾਂ ਇਹੀ ਜਾਂਦਾ ਸੀ ਕਿ ਉਹ ਖਾਲਿਸਤਾਨ ਦਾ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ। ਔਰ ਇੱਕ ਸੁਬਰਾਮਨੀਅਮ ਸਵਾਮੀ ਜਿਹੜਾ ਕਿ RSS ਦਾ ਆਈਡੀਆਲੋਗ ਹੈ, ਜੀ ਉਹਨੇ ਵੀ ਕਿਸੇ ਇੰਟਰਵਿਊ 'ਚ ਕਿਹਾ ਕਿ ਜੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਨੇ, PC ਸੇਠੀ ਸ਼ਾਇਦ ਉਹਦਾ ਨਾਂ ਸੀ, ਜੀ ਉਹਨੇ ਪਾਰਲੀਮੈਂਟ 'ਚ ਕਿਹਾ ਕਿ ਜੀ ਫਲਾਣਾ ਕਮਰਾ ਨੰਬਰ ਜਿਹੜਾ ਹੈ ਗੁਰੂ ਨਾਨਕ ਨਿਵਾਸ ਉਹ ਖਾਲਿਸਤਾਨ ਦਾ ਹੈੱਡਕੁਆਰਟਰ ਹੈ। ਉਹਨਾਂ ਨੇ ਕਿਹਾ ਜੀ ਮੈਂ ਦੇਖਣ ਆਇਆ, ਉੱਥੇ ਤਾਂ ਇੱਕ ਕਮਰੇ ਸਟੋਵ ਰੱਖਿਆ ਹੋਇਆ ਸੀ, ਥੱਲੇ ਇੱਕ ਚਾਦਰ ਵਿਛੀ ਸੀ, ਉਹਦੇ ਤੇ ਉਹ ਬੈਠੇ ਸੀ, ਮੈਂ ਵੀ ਉੱਥੇ ਬੈਠ ਕੇ ਮੈਂ ਕਿਹਾ ਜੀ ਇਹ ਆ ਖਾਲਿਸਤਾਨ ਦਾ ਹੈੱਡਕੁਆਰਟਰ। ਜੀ ਸੋ ਜ਼ਾਹਰ ਹੈ ਵੀ ਪ੍ਰਚਾਰ ਸਰਕਾਰੀ ਹਲਕਿਆਂ ਵੱਲੋਂ ਇਹੀ ਕੀਤਾ ਗਿਆ, ਪਰ ਸੰਤਾਂ ਨੇ ਸਪਸ਼ਟਤਾ ਦੇ ਨਾਲ ਕਈ ਵਾਰ ਉਹਨਾਂ ਦੇ ਇਹ ਬੋਲ ਨੇ, ਬਚਨ ਨੇ ਜੀ ਕਿ ਅਸੀਂ ਅਰਦਾਸ ਆਨੰਦਪੁਰ ਦੇ ਮਤੇ ਦੀ ਕੀਤੀ ਹੋਈ ਹੈ, ਅਸੀਂ ਆਨੰਦਪੁਰ ਦਾ ਮਤਾ ਲੈਣਾ, ਆਨੰਦਪੁਰ ਸਾਹਿਬ ਵਾਲਾ, ਲੁਧਿਆਣੇ ਵਾਲਾ ਨਹੀਂ। ਜੀ ਪਰ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਜੀ ਸੋ ਜ਼ਾਹਰ ਹੈ ਕਿ ਉਸ ਤੋਂ ਬਾਅਦ ਆਨੰਦਪੁਰ ਦਾ ਮਤਾ ਤਾਂ ਗੱਲ ਹੀ ਮੁੱਕ ਗਈ। ਜੀ ਹੁਣ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ, ਇਹ ਮੈਂ ਪਹਿਲੀ ਵਾਰ ਹੀ ਸੁਣ ਰਿਹਾ, ਹੋ ਸਕਦਾ ਅੱਜ ਕੱਲ੍ਹ ਕਈ ਖੱਬੇ ਪੱਖੀ ਜਿਹੜੇ ਰਾਈਟਰ ਨੇ ਅੰਮ੍ਰਿਤ ਛਕ ਕੇ ਸਿੱਖ ਵੀ ਬਣ ਗਏ ਨੇ ਕੁਝ ਉਹਨਾਂ ਚੋਂ, ਜੀ ਉਹ ਇਦਾਂ ਦੀਆਂ ਕੋਈ ਨਾ ਕੋਈ ਕੱਢ ਲਿਆਂਦੇ ਨੇ ਗੱਲਾਂ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ ਕਿ ਜੀ 26 ਜਨਵਰੀ 1986 ਨੂੰ ਆਨੰਦਪੁਰ ਦਾ ਮਤਾ ਮੰਨਿਆ ਗਿਆ ਸੀ ਤੇ ਖਾਲਿਸਤਾਨ ਰਿਜੈਕਟ ਕੀਤਾ ਗਿਆ ਸੀ। ਇਹ ਗੱਲ ਠੀਕ ਨਹੀਂ ਹੈ, ਜੀ ਕਿਉਂਕਿ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਹੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ 5 ਮੈਂਬਰੀ ਪੰਥਕ ਕਮੇਟੀ ਬਣਾਈ ਸੀ ਸਿਆਸੀ ਅਗਵਾਈ ਦੇਣ ਲਈ। ਜੀ 26 ਜਨਵਰੀ ਵਾਲੇ ਦਿਨ ਵੀ ਦਰਸ਼ਨੀ ਡੋੜੀ ਦੇ ਉੱਤੇ ਵੀ ਕੇਸਰੀ ਝੰਡਾ ਚਲਾਇਆ ਗਿਆ ਸੀ, ਖਾਲਿਸਤਾਨ ਦੇ ਨਾਅਰੇ ਵੀ ਲੱਗੇ ਸੀ। ਜੀ ਲੇਕਿਨ ਜਦੋਂ ਤੁਸੀਂ ਐਲਾਨਨਾਮਾ ਕਰਦੇ ਹੋ, ਐਲਾਨਨਾਮੇ ਦੇ ਨਾਲ ਤੁਹਾਡੀਆਂ ਪਾਲਿਸੀਜ਼ ਹੁੰਦੀਆਂ ਕਿ ਤੁਹਾਡੀ ਫਿਊਚਰ ਸਟੇਟ, ਉਸ ਦਾ ਰਾਜਸੀ ਢਾਂਚਾ, ਸਮਾਜਿਕ ਢਾਂਚਾ, ਦੂਸਰਾ ਕੀ ਹੋਏਗਾ। ਜੀ ਸੋ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ ਪੰਥਕ ਕਮੇਟੀ ਨੇ ਹੀ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਸੀ। ਜੀ ਸੋ ਹੁਣ ਜ਼ਾਹਰ ਹੈ ਕਿ ਜੇ ਅਪ੍ਰੈਲ 26 ਜਨਵਰੀ ਤੇ ਅਪ੍ਰੈਲ ਦੇ ਵਿੱਚ ਕਿੰਨੇ ਮਹੀਨੇ ਪੈਂਦੇ ਨੇ, ਆਲਮੋਸਟ 10 ਹਫ਼ਤੇ ਬਾਅਦ, 10-11 ਹਫ਼ਤੇ ਬਾਅਦ ਉਹਨਾਂ ਨੇ ਫੁੱਲ ਫਲੈਜਡ ਐਲਾਨਨਾਮਾ ਜਿਹਦੇ ਵਿੱਚ ਖਾਲਿਸਤਾਨ ਦੀਆਂ ਭਵਿੱਖ ਦੀਆਂ ਪਾਲਿਸੀਜ਼ ਸੀ। ਸੋ ਇਹ ਜਾਣਕਾਰੀ ਕਿਹੜਾ ਇੰਟੈਲੈਕਚੁਅਲ ਜਿਹੜਾ ਹੈ, ਮੈਨੂੰ ਪਤਾ ਹੈ ਇੱਕ ਦੋ ਖੱਬੇ ਪੱਖੀ ਜਿਹੜੇ ਨੇ ਉਹ ਵਿੱਚ ਵੜੇ ਹੋਏ ਸੀਗੇ, ਉਹਨਾਂ ਦਾ ਵੀ ਉਦੋਂ 26 ਜਨਵਰੀ 1986 ਦੇ ਸਰਬੱਤ ਖਾਲਸਾ ਵੇਲੇ ਵੀ ਉਹਨਾਂ ਦਾ ਯਤਨ ਸੀ ਕਿ ਖਾਲਿਸਤਾਨ ਦੀ ਗੱਲ ਸਾਹਮਣੇ ਨਾ ਆਏ। 29 ਅਪ੍ਰੈਲ ਨੂੰ ਤਾਂ ਬਲੌਕ ਕਰਨ ਲਈ ਬਹੁਤ ਯਤਨ ਹੋਏ, ਜੀ ਔਰ ਇਹ ਬਾਬਾ ਮਾਨੋਚਾਲ ਦੀ ਬਹਾਦਰੀ ਸੀ ਔਰ ਹਿੰਮਤ ਸੀ ਜੀ ਕਿ ਉਹਨਾਂ ਨੇ ਮਜ਼ਬੂਤੀ ਦੇ ਨਾਲ, ਔਰ ਭਾਈ ਗੁਰਜੀਤ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ, ਜੀ ਕਿ ਐਲਾਨਨਾਮਾ ਹੋਇਆ, ਨਹੀਂ ਤਾਂ ਉਹਨਾਂ ਦਾ ਜੇ ਜ਼ੋਰ ਚੱਲਦਾ ਤਾਂ ਉਹਨਾਂ ਨਹੀਂ ਸੀ ਹੋਣ ਦੇਣਾ। ਸੋ ਇਹ ਇਨਫੋਰਮੇਸ਼ਨ ਵੀ ਗਲਤ ਹੈ। ਸੋ ਮੈਂ ਸਮਝਦਾ ਵੀ ਵੀਰ ਕਿੱਕਰ ਸਿੰਘ ਹੋਰਾਂ ਨੇ ਜਿਹੜਾ ਕਨਕਲੂਜਨ ਆਪ ਪਹਿਲਾਂ ਕੱਢਿਆ ਜੀ ਕਿ ਭਾਈ ਸਾਡੇ ਨਾਲ ਅਨਿਆਂ, ਨਸਲਕੁਸ਼ੀ ਔਰ ਸਾਡਾ ਸੱਭਿਆਚਾਰ ਬਲੀਆ ਮੇਟ ਕਰਨ ਦਾ ਇਸ ਪੱਧਰ ਤੱਕ ਉਹ ਜਾ ਚੁੱਕੇ ਨੇ ਜੀ ਕਿ ਸਾਡੇ ਲਈ ਪੂਰਨ ਆਜ਼ਾਦੀ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ
ਹੋਰ ਕੋਈ ਰਸਤਾ ਬਾਕੀ ਨਹੀਂ ਹੈ ਜੀ। ਇਹਨਾਂ ਸਾਰੇ ਪਿਛਲੇ 29 ਸਾਲਾਂ 'ਚ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਜਿਹੜਾ ਕਿਸੇ ਵਿਚਾਰਵਾਨ ਸਿੱਖ ਨੂੰ ਇਹ ਕਨਵਿੰਸ ਕਰਵਾ ਸਕੇ। ਕੋਈ ਵੈਸੇ ਕਿਸੇ ਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਜਾਂ ਕੋਈ ਤੱਤੇ ਰੇਤੇ ਦੇ ਪੈਰ ਨਹੀਂ ਰੱਖਣਾ ਚਾਹੁੰਦਾ, ਇਹ ਵੱਖਰੀ ਗੱਲ ਹੈ, ਉਹਨਾਂ ਦੀ ਚੋਇਸ ਹੈ। ਉਹਦੇ 'ਚ ਅਸੀਂ ਕੋਈ ਜ਼ਰੂਰੀ ਕਿਸੇ ਨੂੰ ਘੜੀਸਣਾ ਨਹੀਂ ਹੈ ਤੱਤੇ ਰੇਤੇ ਤੇ ਜੀ। ਪਰ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਲਈ ਕੋਈ ਹੋਰ ਦੂਸਰਾ ਰਸਤਾ ਬਾਕੀ ਨਹੀਂ ਹੈ ਸਾਊਥ ਏਸ਼ੀਆ 'ਚ ਸਰਵਾਈਵਲ ਦਾ। ਜੀ ਡਾਕਟਰ ਸਾਹਿਬ, ਇੱਥੇ ਨਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।